ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਇੰਡੀਆ ਵਾਲੇ ਰਸ਼ੀਅਨ ਆਇਲ ਖਰੀਦਣ ਤੋਂ ਪੂਰੀ ਤਰ੍ਹਾਂ ਮੋਸਟਲੀ ਕਹਿੰਦੇ ਸਟਾਪ ਹੋ ਗਏ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਮੈਂ ਇੰਡੀਆ ਵਿਜ਼ਿਟ ਕਰਨ ਜਾ ਰਿਹਾ ਆ। ਪ੍ਰਾਈਮ ਮਿਨਿਸਟਰ ਮੋਦੀ ਮੇਰਾ ਫਰੈਂਡ ਆ ਤੇ ਜੇ ਉਹ ਮੈਨੂੰ ਇਨਵਾਈਟ ਕਰੂਗਾ ਤੇ ਨੈਕਸਟ ਈਅਰ ਮੈਂ ਉੱਥੇ ਪਹੁੰਚ ਰਿਹਾ। ਜਦ ਕਿ ਐਕਸਪਰਟ ਇਹ ਕਹਿ ਰਹੇ ਆ ਵੀ ਇੰਡੀਆ ਨੇ ਜਿਹੜਾ ਰਸ਼ੀਅਨ ਆਇਲ ਖਰੀਦਣ ਤੋਂ ਹਜੇ ਕੋਈ ਇੰਨਾ ਉਹਦੇ ਤੇ ਚੇਂਜ ਨਹੀਂ ਕੀਤੀ ਹੈਗੀ। ਪ੍ਰੈਜ਼ੀਡੈਂਟ ਟਰੰਪ ਹੋਣੀ ਇਹ ਕਿਹਾ ਵੀ ਉਹਨਾਂ ਨੇ ਕਰ ਦਿੱਤਾ ਹੈਗਾ, ਲਾਰਜਲੀ ਸਟਾਪ ਕਰ ਦਿੱਤਾ ਹੈਗਾ। ਤੇ ਕਹਿੰਦੇ ਭਈ 2026 ਦੇ ਵਿੱਚ ਮੈਂ ਇੰਡੀਆ ਜਾ ਰਿਹਾ ਹੈਗਾ। ਇੰਡੀਆ ਦੇ ਨਾਲ ਕਾਫ਼ੀ ਇਸ਼ੂ ਚੱਲ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ। ਇੱਕ ਤਾਂ H1B ਵੀਜ਼ੇ ਨੂੰ ਲੈ ਕੇ ਜਿਹੜੀ $100,000 ਦੀ ਫੀਸ ਆ, ਉਹ ਹੈਗੀ ਆ। ਬਾਕੀ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਲੋਕਾਂ ਨੂੰ ਡਿਪੋਰਟ ਵੀ ਕੀਤਾ ਗਿਆ ਹੈਗਾ। ਟੈਰਿਫਸ ਜਿਹੜੇ ਆ ਉਹ ਕਿੰਨੇ ਜ਼ਿਆਦਾ ਲਾਏ ਗਏ ਹੈਗੇ ਆ। 50% ਟੈਰਿਫ ਉਹਨਾਂ ਦੇ ਐਕਸਪੋਰਟ ਦੇ ਉੱਤੇ ਹੈਗੇ ਆ। ਚਾਈਨਾ ਤੇ 47 ਆ, ਇੰਡੀਆ ਤੇ 50% ਆ। ਨਿਊ ਦਿੱਲੀ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ। ਤੇ ਇੰਡੀਆ ਦੇ ਉੱਤੇ ਜਿਹੜੇ ਟੈਰਿਫਸ ਆ ਕਹਿੰਦੇ ਵੀ ਉਹਨਾਂ ਨੂੰ ਕੱਟ ਕੀਤਾ ਜਾ ਸਕਦਾ 50% ਤੋਂ ਘਟਾ ਕੇ 20%। ਜਿੱਦਾਂ ਹੋਰ ਏਸ਼ੀਅਨ ਮੁਲਕ ਹੈਗੇ ਆ ਵੀਅਤਨਾਮ, ਥਾਈਲੈਂਡ, ਫਿਲੀਪੀਨਜ਼ ਉਹਨਾਂ ਦੇ ਬਰਾਬਰ। ਪਿਛਲੇ ਮਹੀਨੇ ਜਿਹੜਾ ਆ ਟੈਰਿਫ ਜ਼ਿਆਦੇ ਵਧਾਏ ਸੀ, ਸੈਂਕਸ਼ਨਸ ਲਾਈਆਂ ਸੀਆਂ ਰਸ਼ੀਅਨ ਆਇਲ ਦੇ ਉੱਤੇ। ਖਾਸ ਕਰਕੇ ਜਿਹੜੀ ਰੋਜ਼ਨਫੈਲਡ ਤੇ ਲੁਕਓਇਲ ਹੈਗੀ ਆ, 2 ਮੇਜਰ ਆਇਲ ਉਹਨਾਂ ਦੇ ਰਸ਼ੀਆ ਦੇ ਰਿਜ਼ਰਵਾਇਰਸ ਹੈਗੇ ਜਿੱਥੋਂ ਇਹ ਖਰੀਦਦੇ ਹੈਗੇ ਗੈਸ। ਇੰਡੀਆ ਦੀ ਪੈਟਰੋਲੀਅਮ ਤੇ ਨੈਚੁਰਲ ਗੈਸ ਮਿਨਿਸਟਰੀ ਨੇ ਕੋਈ ਇਹਦੇ ਸੰਬੰਧ ਦੇ ਵਿੱਚ ਰਿਸਪੌਂਸ ਨਹੀਂ ਕੀਤਾ ਹੈਗਾ। ਪਰ ਲੱਗਦਾ ਆ ਵੀ ਟਰੰਪ ਹੋਣੀ ਜਾ ਕੇ ਇੱਕ ਵਾਰੀ ਫਿਰ ਮੋਦੀ ਨੂੰ ਅਗਲੇ ਸਾਲ ਜੱਫੀ ਪਾਉਣਗੇ। ਜੀ, ਜਿਹਦਾ ਕਾਰਨ ਹੀ ਜਿਹੜਾ ਹਰਜੋਤ ਸਿੰਘ ਜੀ ਕੈਨੇਡਾ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਨਾ ਵੀ ਉਹ ਹੋ ਰਿਹਾ ਤੇ ਕੀ ਚੱਕਰ ਆ। ਇਹ ਦੇਖੋ ਜਿਹੜੀ ਹੁਣ ਗਲੋਬਲ ਨਿਊਜ਼ ਦੇ ਵਿੱਚ ਆਈ ਆ ਜਾਂ ਬਲੂਮਬਰਗ ਦੇ ਵਿੱਚ ਇਹ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ, ਇਹ ਚੀਜ਼ਾਂ ਨੂੰ ਆਪਾਂ ਨੂੰ ਵੀ ਸਮਝਣ ਦੀ ਜਿਹੜੀ ਉਹ ਲੋੜ ਆ। ਇਹ ਰਿਪੋਰਟ ਐਵੇਂ ਨਹੀਂ ਆ ਇਸ ਮੌਕੇ ਦੇ ਉੱਤੇ ਬਾਹਰ ਆ ਗਈ ਜਦੋਂ ਕੈਨੇਡਾ ਤੇ ਭਾਰਤ ਆਪਣੇ ਸੰਬੰਧਾਂ ਨੂੰ ਠੀਕ ਕਰਨਾ ਚਾਹ ਰਹੇ ਆ। ਜੀ। ਰੀਜ਼ਨ ਕੀ ਆ ਵੀ ਕੈਨੇਡਾ ਦੇ ਵਿੱਚ ਕੁਛ ਨਾ ਕੁਛ ਇੰਟੈਲੀਜੈਂਸ ਆਫਿਸਰ ਕੁਛ ਅਜਿਹੇ ਹੈਗੇ ਆ ਜਿਨ੍ਹਾਂ ਨੂੰ ਇਹ ਗੱਲ ਪਚ ਨਹੀਂ ਰਹੀ ਵੀ ਭਾਈ ਕੈਨੇਡਾ ਦੀ ਧਰਤੀ ਤੇ ਆ ਕੇ ਕੈਨੇਡੀਅਨ ਬੰਦੇ ਨੂੰ ਦਿਨ ਦਿਹਾੜੇ 34 ਗੋਲੀਆਂ ਮਾਰ ਕੇ ਅਸੈਸੀਨੇਟ ਕਰ ਜਾਂਦੇ ਆ। ਤੇ ਹੁਣ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਣੀ, ਉਹਨਾਂ ਨੂੰ ਫਰਕ ਕੋਈ ਨਹੀਂ ਪੈ ਰਿਹਾ। ਇਹ ਰਿਪੋਰਟ ਦਾ ਜਿਹੜਾ ਉਹ ਸਾਹਮਣੇ ਆਉਣਾ ਇਸ ਚੀਜ਼ ਦੀਆਂ ਪੁਸ਼ਟੀਆਂ ਕਰਨੀਆਂ ਵੀ ਬ੍ਰਿਟਿਸ਼ ਨੇ ਤੁਹਾਨੂੰ ਜਿਹੜਾ ਇਸ ਦੇ ਬਾਰੇ ਦੱਸਿਆ ਸੀਗਾ। ਸੋ ਸਮਬਡੀ ਇਜ਼ ਵੈਰੀ ਅਨਹੈਪੀ ਵੀ ਇਹਦੇ ਵਿੱਚ ਨਾਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਆ ਵੀ ਇਹ ਚੀਜ਼ ਜਿਹੜੀ ਉਹ ਸਾਹਮਣੇ ਜਿਹੜੀ ਉਹ ਕਿਉਂ ਆ ਰਹੀ ਹੈ। ਸੋ ਕੋਈ ਭਦਰਪੁਰ 'ਚ ਕੋਈ ਚੰਗਾ ਬੰਦਾ ਆ ਜਿਹੜਾ ਇਹ ਸੋਚ ਰਿਹਾ ਆ ਆਪਣੇ ਲਈ ਕੈਨੇਡੀਅਨ ਸਿਟੀਜ਼ਨ ਦੇ ਲਈ। ਨਹੀਂ ਤਾਂ ਕੈਨੇਡੀਅਨ ਸਿਟੀਜ਼ਨ ਹੁੰਦੇ ਹੋਏ ਵੀ ਭਾਈ ਨਿੱਜਰ ਹੋਣਾ ਦੀ ਜਿਹੜੀ ਬੁੱਕਤ ਜੋ ਇਸ ਟਾਈਮ ਮੌਜੂਦਾ ਸਰਕਾਰ ਆ ਉਹ ਕਿਸ ਤਰੀਕੇ ਨਾਲ ਪਾ ਰਹੀ ਆ। ਆਨੰਦ ਵਰਗੀਆਂ ਜਿਹੜੀਆਂ ਪੋਲੀਟੀਸ਼ੀਅਨ ਆ ਉਹ ਜਾ ਕੇ ਭਾਰਤ ਦੇ ਨਾਲ ਜੱਫੀਆਂ ਪੈ ਰਹੀਆਂ ਆ। ਉਹਨਾਂ ਨੂੰ ਮਿਲ ਜਿਹੜਾ ਹੋ ਰਿਹਾ ਕਾਰਨ ਹੀ ਕਹਿੰਦਾ ਵੀ ਅਸੀਂ ਸਾਡੇ ਲਈ ਬੜੀ ਵੱਡੀ ਜਿਹੜੀ ਉਹ ਮੰਡੀ ਜਿਹੜੀ ਉਹ ਹੈਗੀ ਆ। ਸੋ ਇਹ ਨਿਰਾਸ਼ਾ ਜਿਹੜੀ ਆ ਉੱਥੋਂ ਦੇ ਸਿੱਖਾਂ ਨੇ ਜ਼ਾਹਰ ਜਿਹੜੀ ਉਹ ਕਰਾ ਰਹੇ ਆ ਕਾਰਨੀ ਹੋਣਾ ਦੇ ਲੈ ਕੇ ਵੀ। ਤੇ ਉਹਨਾਂ ਦੀ ਕੈਬਨਿਟ 'ਚ ਉਹਨਾਂ ਦੀ ਸਰਕਾਰ ਦੇ ਵਿੱਚ 1 ਦਰਜਨ ਤੋਂ ਵੱਧ ਜਿਹੜੇ ਪੰਜਾਬੀ ਤੇ ਸਿੱਖ ਮੂਲ ਦੇ ਜਿੱਤ ਕੇ ਪਹੁੰਚੇ ਆ ਉਹਨਾਂ ਦੇ ਜਿਹੜੇ ਉਹ ਜ਼ਰੀਏ ਵੀ। ਸੋ ਬਿਲਕੁਲ ਚੋਟ ਦੇ ਉੱਤੇ ਚੋਟ ਇਸ ਟਾਈਮ ਜਿਹੜੀ ਉਹ ਹੋਈ ਆ। ਤੇ ਅਮਰੀਕਾ ਵਾਲਿਆਂ ਨੂੰ ਵੀ ਭਾਈ ਸੁਹਿਰਦਤਾ ਦੇ ਨਾਲ ਜਿਹੜਾ ਉਹ ਦੇਖਣਾ ਜਿਹੜਾ ਉਹ ਪੈਣਾ ਆ ਵੀ ਇਵੈਂਚੁਅਲੀ ਜਿਹੜੀ ਉਹਨਾਂ ਦੇ ਆਪਣੇ ਜਿਹੜੇ ਸੰਬੰਧ ਨੇ ਮੁਲਕਾਂ ਦੇ ਉਹਦੇ ਚੱਲਦਿਆਂ ਤੁਹਾਨੂੰ ਜਿਹੜਾ ਗੁੱਠੇ ਲਾਈਨ ਤੇ ਨਹੀਂ ਜਿਹੜਾ ਉਹ ਲਾ ਦਿੱਤਾ ਜਾਊਗਾ। ਇਹ ਧਿਆਨ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਸ਼ਰੇਆਮ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਪਲਾਨ ਬਣ ਰਿਹਾ ਸੀ। ਸੁਪਾਰੀਆਂ ਦੇ ਹੋ ਰਹੀਆਂ ਸੀ, ਸੁਪਾਰੀ ਦਿੰਦੇ ਹੋਏ ਫੜ ਹੋ ਗਏ ਸੀ। ਅਮਰੀਕਾ ਦੇ ਵਿੱਚ ਨਾਰਕੋਟਿਕਸ ਲਿਆਉਣ ਦੇ ਲਈ ਵੈਪਨਸ ਜਿਹੜੇ ਆ ਆਦਾਨ ਪ੍ਰਦਾਨ ਜਿਹੜਾ ਉਹਦਾ ਕੰਮ ਜਿਹੜਾ ਉਹ ਚੱਲ ਰਿਹਾ ਸੀ ਕਿ ਉਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਲਾ ਕੇ ਮੋਦੀ ਹੁਣੀ ਨੂੰ ਕਿਤੇ ਜੱਫੀ ਤੇ ਨਹੀਂ ਪਾ ਲੈਣਗੇ ਟਰੰਪ ਹੁਣੀ। ਜਿੱਦਾਂ ਜਿਹੜਾ ਟਰੰਪ ਹੁਣਾ ਹਰਜੋਤ ਜੀ ਨੇ ਵੀ ਜਿਹੜਾ ਸਵਾਲ ਕੀਤਾ, ਇਸ ਦੇ ਲਈ ਪ੍ਰੈਸ਼ਰ ਜਿਹੜਾ ਦਬਾਅ ਆ ਉਹ ਜ਼ਰੂਰ ਪਾਉਂਦੇ ਰਹਿਣਾ ਚਾਹੀਦਾ ਆ। ਜਿਹੜੀਆਂ ਸੰਸਥਾਵਾਂ ਜਾਂ ਜਿਹੜੀਆਂ ਆਰਗੇਨਾਈਜੇਸ਼ਨ ਇਹ ਕਹਿੰਦੀਆਂ ਵੀ ਸਾਡੀ ਬਹੁਤ ਨੇੜਤਾ ਆ ਇਸ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜ਼ਰੂਰ ਇਹਨਾਂ ਦੇ ਉੱਤੇ ਜਿਹੜਾ ਉਹ ਦਬਾਅ ਪਾਉਣਾ ਜਿਹੜਾ ਉਹ ਚਾਹੀਦਾ ਆ ਵੀ ਭਾਈ ਇਹ ਕੰਮ ਕਰਨ ਤੋਂ ਪਹਿਲਾਂ 1000 ਵਾਰ ਜਿਹੜਾ ਉਹ ਤੁਸੀਂ ਸੋਚੋ ਵੀ ਕਿਹੜੇ ਬੰਦੇ ਦੇ ਨਾਲ
ਤੁਸੀਂ ਨੇੜਤਾ ਵਧਾਉਣ ਦੀ ਜਿਹੜੀ ਉਹ ਸੋਚ ਰਹੇ ਆ, ਜਿਹੜੇ ਅਮਰੀਕਾ ਦੀ ਪ੍ਰਭੂ ਸੱਤਾ ਨੂੰ ਵੀ ਟਿੱਚ ਜਿਹੜਾ ਉਹ ਜਾਣਦੇ ਆ। ਸੋ ਜਿਨ੍ਹਾਂ ਨੇ ਆਪਣੇ ਗੁਆਂਢੀ ਮੁਲਕ ਦੇ ਵਿੱਚ ਇਹ ਅਸੈਸੀਨੇਸ਼ਨ ਪਲਾਟਸ ਜਿਹੜੇ ਉਹ ਰਚੇ ਤੇ ਅਸੈਸੀਨੇਸ਼ਨਸ ਜਿਹੜੀਆਂ ਉਹ ਕਰਵਾਈਆਂ, ਕਦੇ ਉੱਥੇ ਹੀ ਨਹੀਂ, ਜਿਹੜੀ ਆ ਅਮਰੀਕਾ ਦੇ ਵਿੱਚ ਕੋਸ਼ਿਸ਼ ਆ, ਕੈਨੇਡਾ 'ਚ ਕਰ ਚੁੱਕੇ ਆ, ਇੰਗਲੈਂਡ ਦੇ ਵਿੱਚ ਹੋ ਚੁੱਕਾ ਆ, ਪਾਕਿਸਤਾਨ ਦੇ ਵਿੱਚ ਇਹਨਾਂ ਨੇ ਇੰਨਾ ਕੁਛ ਜਿਹੜਾ ਉਹ ਕੀਤਾ ਆ। ਸੋ ਇਸ ਚੀਜ਼ ਦਾ ਜਿਹੜਾ ਉਹ ਥੋੜ੍ਹਾ ਧਿਆਨ ਜ਼ਰੂਰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ।